रहीम अस्सलाम वालेकुम। मैं ਤੁਹਾਡਾ ਦੋਸਤ ਤੁਹਾਡਾ ਵੀਰ ਅਫਜ਼ਲ ਭੱਟੀ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਵੀਰ ਜ਼ੁਲਫਕਾਰ ਜੱਟ ਸਾਹਿਬ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਵੇਲੇ ਦੀ। ਤੇ ਅੱਜ ਮੈਂ ਬਗੈਰ ਕਿਸੇ ਇੰਟਰੋ ਤੋਂ ਬਗੈਰ ਤੁਹਾਡਾ ਟਾਈਮ ਲਏ ਹੋਏ ਜੱਟ ਸਾਹਿਬ ਵੱਲ ਜਾ ਰਿਹਾ ਕਿਉਂਕਿ ਜੱਟ ਸਾਹਿਬ ਦੇ ਕੋਲ ਅੱਜ ਹਕੂਮਤ ਪੰਜਾਬ ਵਾਸਤੇ ਕੋਈ ਤਜਵੀਜ਼ ਆ। ਤੇ ਮੈਂ ਚਾਹ ਰਿਹਾ ਕਿ ਜੱਟ ਸਾਹਿਬ ਹਕੂਮਤ ਪੰਜਾਬ ਨੂੰ ਜ਼ਰਾ ਉਹ ਤਜਵੀਜ਼ ਆਪਣੀ ਪੇਸ਼ ਕਰਨ ਤੇ ਵੇਖੀਏ ਨਾਲ ਉਹ ਤਜਵੀਜ਼ ਕੀ ਹੈ। ਜੀ ਜੱਟ ਸਾਹਿਬ। ਬਹੁਤ ਸ਼ੁਕਰੀਆ ਭੱਟੀ ਸਾਹਿਬ। ਦੇਖੋ ਗੱਲ ਇਹ ਵੇ ਭੱਟੀ ਸਾਹਿਬ, ਤੁਹਾਨੂੰ ਪਤਾ ਹੈ ਕਿ ਅਸੀਂ ਥੋੜ੍ਹਾ ਜਿਹਾ ਨਾ ਸਿਆਸਤ ਨੂੰ ਵੀ ਬੜਾ ਨੇੜਿਓਂ ਦੇਖਦੇ ਹਾਂ ਜੀ ਅਤੇ ਹਕੂਮਤ ਬਣਨ ਦਾ ਇੰਤਜ਼ਾਰ ਸੀ, ਹਕੂਮਤ ਬਣ ਗਈ ਹਾਂਜੀ ਅਤੇ ਸਾਡੇ ਪੰਜਾਬ ਦੀ ਮਾਸ਼ਾਅੱਲਾ ਖਤੂਨ ਵਜ਼ੀਰ ਆਲਾ ਹੈ ਹਾਂਜੀ ਮਰੀਮ ਨਵਾਜ਼ ਦੀ ਸੂਰਤ ਦੇ ਵਿੱਚ। ਜੀ ਜਿਵੇਂ ਵੀ ਹਕੂਮਤ ਆਈ ਹੈ ਜਿਹੜਾ ਵੀ ਲੈ ਕੇ ਆਏ, ਲੇਕਿਨ ਹੁਣ ਇਸ ਟਾਈਮ ਉਹ ਸਾਡੀ ਵਜ਼ੀਰ ਆਲਾ ਹੈ। ਵਜ਼ੀਰ ਆਲਾ ਜੀ ਅਤੇ ਮੈਂ ਅੱਜ ਨਾ ਐਵੇਂ ਮੇਰੇ ਇੱਕ ਜ਼ਿਹਨ 'ਚ ਗੱਲ ਆ ਰਹੀ ਸੀ ਜੀ ਅਤੇ ਸੋਚਿਆ ਕਿ ਮੈਂ ਕਿਉਂ ਨਾ ਇਹ ਤਜਵੀਜ਼ ਜਿਹੜੀ ਹੈ ਨਾ ਆਪਣੀ CM ਪੰਜਾਬ ਦੇ ਗੋਸ਼ਗੁਜ਼ਾਰ ਕਰਾਂ ਮਰੀਮ ਨਵਾਜ਼ ਸਾਹਿਬ ਵਾਲੇ। ਜੀ ਅਤੇ ਅਗਰ ਤੇ ਉਹ ਕੰਮ ਹੋ ਜਾਂਦਾ, ਠੀਕ ਹੈ ਜੀ। ਕਿਉਂਕਿ ਤੁਹਾਨੂੰ ਪਤਾ ਸਾਡਾ ਪਲੇਟਫਾਰਮ ਹੈ ਭਲੇ ਦਾ ਪਲੇਟਫਾਰਮ। ਜੀ ਅਸੀਂ ਕਹਿੰਦੇ ਹਾਂ ਕਿ ਅਸੀਂ ਯਾਰ ਕਿਸੇ ਦਾ ਭਲਾ ਹੀ ਕਰਨਾ। ਕਿਸੇ ਦਾ ਭਲਾ ਜੀ ਹੋ ਜਾਏ। ਬਿਲਕੁਲ ਤੇ ਠੀਕ ਹੈ। ਸਾਡੇ ਜਿੰਨੇ ਵੀ ਸ਼ਹਿਰ ਹਨ ਭੱਟੀ ਸਾਹਿਬ ਪੰਜਾਬ ਦੇ ਵਿੱਚ, ਹਾਂਜੀ ਇਹ ਖੁਸੂਸਨ ਮੈਂ ਪੰਜਾਬ ਦੀ ਗੱਲ ਕਰਾਂਗਾ, ਜੀ ਵੈਸੇ ਤਾਂ ਦੂਸਰੇ ਵੀ ਸ਼ਹਿਰਾਂ 'ਚ ਹੋ ਸਕਦਾ, ਦੂਸਰੇ ਸੂਬਿਆਂ 'ਚ ਵੀ, ਜੀ ਲੇਕਿਨ ਚੂँकि ਪੰਜਾਬ ਦੇ ਵਿੱਚ ਆਲਰੇਡੀ ਇੱਕ ਸਿਸਟਮ ਹੈ ਤਾਂ ਉਹਦੇ ਵਿੱਚ ਹੀ ਅਸੀਂ ਉਸ ਚੀਜ਼ ਨੂੰ ਮਰਜ ਕਰ ਸਕਦੇ। ਜੀ ਤੁਸੀਂ ਦੇਖਿਆ ਹੋਏਗਾ ਕਿ ਲਾਹੌਰ ਸ਼ਹਿਰ ਹੈ ਜਾਂ ਪਿੰਡੀ ਸ਼ਹਿਰ ਹੈ ਜੀ ਜਾਂ ਮੁਲਤਾਨ ਮੁਲਤਾਨ ਹੈ, ਹਾਂਜੀ ਠੀਕ ਹੈ, ਇਹ ਉਹ ਸ਼ਹਿਰ ਨੇ ਜਿੱਥੇ ਜ਼ਿਆਦਾਤਰ ਜਿਹੜਾ ਨਾ ਸਾਡਾ ਸਿਹਤ ਦੇ ਹਵਾਲੇ ਨਾਲ ਜੀ ਅੱਛੇ ਹਸਪੀਟਲਸ ਨੇ, ਜੀ ਹਾਂਜੀ ਠੀਕ ਹੈ। ਬਿਲਕੁਲ ਔਰ ਮਜ਼ੇ ਦੀ ਗੱਲ ਇਹ ਹੈ ਕਿ ਇਹਨਾਂ ਹੀ ਸ਼ਹਿਰਾਂ ਦੇ ਵਿੱਚ ਸਾਡੀ ਮੈਟਰੋ ਬੱਸ ਵੀ ਚੱਲਦੀ ਹੈ। ਹਾਂਜੀ ਬਿਲਕੁਲ ਹੈ। ਅੱਛਾ, ਤੁਹਾਨੂੰ ਪਤਾ ਨਹੀਂ ਇਤਫਾਕ ਹੋਇਆ ਜਾਂ ਨਹੀਂ ਹੋਇਆ, ਲਾਹੌਰ ਜੀ ਤੁਸੀਂ ਜਾਓ, ਇੱਥੇ ਪਿੰਡੀ ਤੇ ਖੈਰ ਤੁਸੀਂ ਦੇਖਿਆ ਹੀ ਹੈ, ਜੀ ਤੇ ਮੈਟਰੋ ਬੱਸ ਦਾ ਟਰੈਕ ਅਲੱਗਾ ਹੀ, ਹਾਂਜੀ ਬਿਲਕੁਲ ਅਲੱਗ ਹੈ। ਠੀਕ ਹੈ। ਜੀ ਅੱਛਾ, ਮੈਂ ਉਹ ਸੋਚ ਰਿਹਾ ਸੀ ਕਿ ਯਾਰ ਸਾਡਾ ਨਾ ਚੂँकि ਰਸ਼ਡ ਏਰੀਆ ਨੇ, ਬਹੁਤ ਜ਼ਿਆਦਾ ਭੀੜ ਹੁੰਦੀ ਹੈ, ਜੀ ਤੇ ਐਂਬੂਲੈਂਸ ਨੂੰ ਨਾ ਤੇ ਸਾਡੇ ਅਖਲਾਕੀ ਤੌਰ 'ਤੇ ਲੋਕਾਂ ਦੀ ਇੰਨੀ ਤਰਬੀਅਤ ਹੈ ਜਿਹੜੇ ਹਾਂਜੀ ਡਰਾਈਵਿੰਗ ਕਰਦੇ ਨੇ ਕਿ ਜੀ ਉਹ ਐਂਬੂਲੈਂਸ ਨੂੰ ਰਾਹ ਦੇਣ, ਜੀ ਜੀ ਠੀਕ ਹੈ। ਕਈ ਦਫਾ ਇਸ ਤਰ੍ਹਾਂ ਹੁੰਦਾ ਹੈ ਕਿ ਸਾਡੇ ਮਤਲਬ ਨਾਰੋਵਾਲ ਤੋਂ, ਸਿਆਲਕੋਟ ਤੋਂ, ਇਹ ਦੂਰੋਂ ਪਸਰੂਰੋਂ ਜਾਂ ਕਿਸੇ ਵੀ ਦੂਰ ਦਰਾਜ਼ ਦੇ ਇਲਾਕੇ 'ਚ ਲਾਹੌਰ 'ਚ ਅਗਰ ਕੋਈ ਬੰਦਾ ਪਹੁੰਚਦਾ ਜੀ ਗੱਡੀ ਲੈ ਕੇ, ਐਂਬੂਲੈਂਸ ਜੀ ਲੈ ਕੇ, ਜੀ ਜੀ ਠੀਕ ਹੈ, ਜੀ ਤੇ ਉਹ ਹਸਪਤਾਲ ਜਾਂਦਿਆਂ ਰਸਤੇ ਦੇ ਵਿੱਚ ਕਈ ਦਫਾ ਉਹ ਭੀੜ ਦੀ ਨਜ਼ਰ ਹੋ ਜਾਂਦਾ, ਜੀ ਐਸੇ ਉਹ ਰਸਤਾ ਨਾ ਮਿਲਣ ਦੀ ਵਜ੍ਹਾ ਤੋਂ ਉਹ ਜੀ ਬੰਦਾ ਜਿਹੜਾ ਨਾ ਉਹ ਪਹੁੰਚਣ ਤੋਂ ਪਹਿਲੇ ਐਕਸਪਾਇਰ ਹੋ ਜਾਂਦਾ, ਜੀ ਠੀਕ ਹੈ, ਜੀ ਜਾਂ ਫਿਰ ਉਹ ਜ਼ਿਆਦਾ ਦੇਰ ਤਕਲੀਫ ਬਰਦਾਸ਼ਤ ਕਰਦਾ। ਜੀ ਤੋ ਇਸ ਹਵਾਲੇ ਨਾਲ ਮੇਰੀ ਇੱਕ ਛੋਟੀ ਜਿਹੀ ਤਜਵੀਜ਼ ਹੈ ਜੀ, ਹਾਂਜੀ ਤੇ ਉਹ ਭੱਟੀ ਸਾਹਿਬ ਤਜਵੀਜ਼ ਇਹ ਵੇ ਕਿ ਸਾਡੀ ਮੈਟਰੋ ਦਾ ਜਿਹੜਾ ਟਰੈਕ ਹੈ ਨਾ, ਜੀ ਵੱਲਾ ਆਲਮ ਇਹ ਫਿਜ਼ੀਬਲ ਹੈ ਜਾਂ ਨਹੀਂ ਹੈ, ਲੇਕਿਨ ਮੇਰੇ ਜ਼ਿਹਨ 'ਚ ਇੱਕ ਗੱਲ ਆਈ ਹੈ, ਇਹਦੇ ਉੱਤੇ ਜਿਹੜੇ ਕੋਈ ਟੈਕਨੀਕਲ ਐਕਸਪਰਟਸ ਨੇ ਵਰਕਿੰਗ ਕਰ ਉਹ ਸਕਦੇ ਵਰਕਿੰਗ ਨੇ। ਕਰ ਸਕਦੇ ਜੀ ਨੇ ਬਿਲਕੁਲ ਕਿ ਉਹਦੇ ਵਿੱਚ ਮੁਖਤਲਿਫ ਜਗ੍ਹਾ ਦੇ ਉੱਪਰੋਂ ਨਾ, ਜੀ ਯਾਨੀ ਜ਼ਿਆਦਾ ਨਹੀਂ ਤਾਂ ਕਮ ਅਜ਼ ਕਮ 2-3 ਜਗ੍ਹਾ ਐਸੀਆਂ ਹੋਣੀਆਂ ਚਾਹੀਦੀਆਂ। ਉਹ ਟਰੈਕ 25, 26, 27 ਕਿਲੋਮੀਟਰ ਦਾ ਟਰੈਕ, ਤੁਸੀਂ ਜੀ ਸ਼ਾਦਰੇ ਤੋਂ ਟੁਰਦੇ ਹੋ ਨਾ ਤਾਂ ਗੱਜੂ ਮੱਤੇ ਤੱਕ ਗੱਡੀ ਜਾਂਦਾ, ਮੱਥੇ ਤੱਕ ਜੀ ਹਾਂਜੀ ਠੀਕ ਹੈ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਨਰਲ ਹਸਪਤਾਲ ਦੇ ਵਿੱਚ ਸਾਡੀ ਜ਼ਿਆਦਾਤਰ ਉਹ ਐਮਰਜੈਂਸੀ ਜਨਰਲ ਹਸਪਤਾਲ ਦੀ ਹੁੰਦੀ ਹੈ, ਜੀ ਠੀਕ ਹੈ, ਹਾਂਜੀ ਜਾਂ ਮਿਓ ਹਸਪਤਾਲ ਦੀ ਹੁੰਦੀ ਹੈ। ਹਸਪਤਾਲ ਜੀ ਖਾਸ ਤੌਰ ਤੇ ਜਿਹੜੇ ਐਕਸੀਡੈਂਟਲ ਕੇਸ ਹੁੰਦੇ ਨੇ ਜਿਹਦੇ ਵਿੱਚ ਜ਼ਿਆਦਾ ਡੈਥ ਦੇ ਚਾਂਸਸ ਹੁੰਦੇ ਨੇ, ਜੀ ਉਹ ਜਨਰਲ ਹਸਪਤਾਲ ਨਿਊਰੋ ਦੇ ਤੁਹਾਨੂੰ ਪਤਾ ਹੈ ਐਸਾ ਸਪੈਸ਼ਲ ਹੀ ਉੱਥੇ, ਠੀਕ ਹੈ। ਜੀ ਤੇ ਜਨਰਲ ਹਸਪਤਾਲ ਉਹ ਫਿਰੋਜ਼ਪੁਰ ਰੋਡ ਤੇ ਆਉਂਦਾ। ਹਾਂਜੀ ਇਸੇ ਤਰ੍ਹਾਂ ਪਿੰਡੀ ਦੇ ਅੰਦਰ ਵੀ ਤੁਸੀਂ ਅਗਰ ਦੇਖ ਲਓ, ਜੀ ਹੋਲੀ ਫੈਮਿਲੀ ਹੈ ਜਾਂ ਬੇਨਜ਼ੀਰ ਜੀ ਹਸਪਤਾਲ ਹੈ, ਤੇ ਬਿਲਕੁਲ ਇਹ ਸਾਰੇ ਜਿਹੜੇ ਨਾ ਮੈਟਰੋ ਦੇ ਟਰੈਕ ਦੇ ਨਾਲ ਟਰੈਕ ਦੇ ਆਉਂਦੇ ਨੇ, ਨਾਲ ਆਉਂਦੇ ਨੇ ਜੀ ਬਿਲਕੁਲ ਐਸਾ ਹੀ ਠੀਕ ਹੈ। ਹੂੰ ਮੇਰੀ ਤਜਵੀਜ਼ ਇਹ ਵੇ ਕਿ ਭਾਜੀ ਮੁਖਤਲਿਫ ਜਗ੍ਹਾ ਦੇ ਉੱਪਰ ਹੂੰ ਮੈਟਰੋ ਦੇ ਵਿੱਚ ਥੋੜ੍ਹਾ ਜਿਹਾ ਨਾ ਐਂਟਰੀ ਪੁਆਇੰਟ ਬਣਾਏ ਜਾਣ ਸਿਰਫ ਐਂਬੂਲੈਂਸ ਵਾਸਤੇ, ਹੂੰ ਬਾਕੀ ਕੋਈ ਨਹੀਂ। ਬੱਸ ਉੱਥੇ ਚੱਲ ਰਹੀ ਹੈ, ਲੇਕਿਨ ਉਹਦਾ ਇੱਕ ਸਿਸਟਮ ਇਸ ਤਰ੍ਹਾਂ ਦਾ ਬਣਾ ਦਿੱਤਾ ਜਾਏ, ਉਹ ਐਕਸਪਰਟ ਕਰ ਸਕਦੇ ਨੇ ਹੂੰ ਕਿ ਐਂਟਰੀ ਔਰ ਐਗਜ਼ਿਟ ਪੁਆਇੰਟ ਉਹਦੇ ਬਣਾਏ ਜਾਣ, ਸਪੈਸ਼ਲੀ ਹਸਪੀਟਲ ਜਿੱਥੇ ਆਉਣ ਉੱਥੇ ਐਗਜ਼ਿਟ ਪੁਆਇੰਟ ਹੋਣ, ਹੂੰ ਠੀਕ ਹੈ। ਔਰ ਮੁਖਤਲਿਫ ਜਗ੍ਹਾ ਦੇ ਉੱਪਰ ਐਂਟਰੀ ਪੁਆਇੰਟ ਹੋਣ ਜਿੱਥੋਂ ਜਿਹੜੀ ਹੈ ਸਿਰਫ ਐਂਬੂਲੈਂਸ ਉੱਥੇ ਐਂਟਰ ਹੋ ਸਕੇ ਹੂੰ ਔਰ ਉਸ ਟਰੈਕ ਦੇ ਵਿੱਚ ਚੱਲ ਸਕੇ। ਔਰ ਉਹ ਵੀ ਇਸ ਸੂਰਤ ਜਿਸ ਟਾਈਮ ਉਹਦੇ 'ਚ ਕੋਈ ਪੇਸ਼ੈਂਟ ਹੋਏ ਜਿਸ ਟਾਈਮ ਉਹਦੇ ਵਿੱਚ ਕੋਈ ਪੇਸ਼ੈਂਟ ਹੋਏ, ਇਹ ਨਹੀਂ ਕਿ ਉਹ ਅੱਲਾ ਨਾ ਕਰੇ ਉਹ ਪਿੱਛੇ ਅਸੀਂ ਸੁਣਦੇ ਰਹੇ ਹਾਂ ਕਰਾਚੀ ਦੇ ਵਿੱਚ ਕਿ ਅਸਲਾ ਹੀ ਢੋਣਾ ਸ਼ੁਰੂ ਕਰ ਦੇਣ, smuggling ਖਾਲੀ ਵੀ ਹੋਏ ਤੇ ਖਾਲੀ ਬਸ ਵੀ ਹੋਏ ਤੇ ਉਹ ਵੀ ਵਿੱਚ ਵਾੜ ਦੇਣ, ਠੀਕ ਹੈ। ਉਹਦੀ ਬਕਾਇਦਾ ਸਕੈਨਿੰਗ ਦਾ ਇੱਕ ਮੈਕੈਨਿਜ਼ਮ ਹੋਏ, ਔਰ ਉਹ ਜਨਾਬ ਅਗਰ ਉਹ ਐਂਬੂਲੈਂਸ ਉਸ ਟਰੈਕ ਦੇ ਉੱਤੇ ਚਲੇਗੀ ਨਾ ਤੇ ਉਹ ਬੱਸ ਦੇ ਵਿੱਚ ਵੀ ਚੱਲਦੀ ਰਹੇ ਨਾ, ਤੇ ਇੰਨੀ ਕੁ ਗੁੰਜਾਇਸ਼ ਬਣ ਸਕਦੀ ਹੈ ਕਿ ਉਹ ਜਿਹੜੀ ਹੈ ਕਿਸੇ ਵੀ ਮਰੀਜ਼ ਦੀ ਜਾਂ ਕਿਸੇ ਵੀ ਐਮਰਜੈਂਸੀ ਪੇਸ਼ੈਂਟ ਦੀ ਅਸੀਂ ਜਾਨ ਬਚਾ ਸਕਦੇ ਹਾਂ। ਬਿਲਕੁਲ ਤੇ ਉਹ ਹਦੀਸ ਦੇ ਵਿੱਚ ਆਉਂਦਾ ਹੈ ਕਿ ਜਿਸ ਸ਼ਖਸ ਨੇ ਕਿਸੇ ਇੱਕ ਇਨਸਾਨ ਦੀ ਜਾਨ ਬਚਾਈ ਜੀ ਗੋਇਆ ਉਹਨੇ ਪੂਰੀ ਇਨਸਾਨੀਅਤ ਦੀ ਜਾਨ ਇਨਸਾਨੀਅਤ ਦੀ ਬਚਾਈ। ਜਾਨ ਤੇ ਅੱਜ ਦੀ ਸਾਡੀ ਤਜਵੀਜ਼ ਇਹ ਹਜੇ, ਜੀ ਤੇ ਮੇਰਾ ਖਿਆਲ ਹੈ ਕਿ ਅਗਰ ਸਾਡੀ ਮੈਡਮ ਚੀਫ ਮਿਨਿਸਟਰ ਤੱਕ ਇਹ ਗੱਲ ਪਹੁੰਚ ਜਾਏ
ਤੇ ਉਹ ਇਹਦੇ ਤੇ ਥੋੜੀ ਗੌਰ ਥੋੜੀ ਫਿਕਰ ਜਿਹੀ ਕਰ ਤੇ ਲੈਣ। ਗੌਰੋ ਖੋਜ ਕਰ ਲੈਣ ਜੀ ਤੇ ਇਹ ਬਹੁਤ ਬੜਾ ਨੇਕੀ ਦਾ ਕੰਮ ਹੋਏਗਾ ਬਿਲਕੁਲ ਕਿ ਅਗਰ ਤੁਸੀਂ ਕੋਈ 4 ਬੰਦਿਆਂ ਦੀ ਕੋਈ ਜਿਨ੍ਹਾਂ ਦੀ ਵੀ ਜਾਨ ਬਚ ਸਕਦੀ ਉਹ ਅਸੀਂ ਬਚਾ ਸਕਦੇ ਹਾਂ। ਕਿਉਂਕਿ ਅਸੀਂ ਵੱਖਰੀਆਂ ਸੜਕਾਂ ਗੋ ਕੇ ਉਹਦੇ ਰਾਉਂਡ ਅਬਾਊਟ ਰਿੰਗ ਰੋਡ ਹੈ, ਸਾਰਾ ਸਿਸਟਮ ਹੈ, ਲੇਕਿਨ ਉਸ ਦੇ ਬਾਵਜੂਦ ਜਦੋਂ ਸੜਕ ਦੇ ਉੱਤੇ ਚੜ੍ਹਦੀ ਹੈ ਨਾ ਆ ਕੇ ਗੱਡੀ ਫਿਰ ਰਸ਼ 'ਚ ਫਸ ਜਾਂਦੀ ਹੈ। ਰਸ਼ ਬਿਲਕੁਲ ਠੀਕ ਹੈ, ਹੁਣ ਮਿਸਾਲ ਜੋ ਇਛਰਾ ਹੋ ਗਿਆ ਭਰਿਆ ਹੋਇਆ ਰਸ਼ ਦੇ ਨਾਲ, ਸਿਧਰਾ ਹੋ ਗਿਆ, ਉੱਥੇ ਲੰਘਿਆ ਨਹੀਂ ਜਾਂਦਾ, ਬੱਤੀ ਚੌਕ ਅੱਗੇ ਪਿੱਛੇ। ਤੇ ਅਗਰ ਤੁਸੀਂ ਹੁਣ ਸਿਧਰਿਓਂ ਅਗਰ ਇੱਕ ਮਰੀਜ਼ ਨੇ ਜਾਣਾ ਉੱਥੇ ਤੱਕ ਵਾਟ ਲੱਗ ਜਾਏਗੀ, ਬੱਸ ਹੋ ਜਾਏਗੀ। ਤੇ ਇਸ ਵਾਸਤੇ ਇਹ ਇੱਕ ਛੋਟੀ ਜਿਹੀ ਸਾਡੀ ਨਜ਼ਰ ਦੇ ਵਿੱਚ ਤਜਵੀਜ਼ ਸੀ ਬਹੁਤ ਅੱਛੀ ਤਜਵੀਜ਼ ਹੈ ਕਿ ਜੱਜ ਜੀ ਸਾਹਿਬ। ਅਗਰ ਇਹ ਕਰ ਸਕਣ ਤੇ ਇਹਦੇ ਨਾਲ ਕਿਸੇ ਗਰੀਬ ਦਾ ਜਿਹੜਾ ਵਿਚਾਰਾ ਪਿੰਡੋਂ ਨਿਕਲਿਆ ਜਾਂ ਉੱਥੋਂ ਸ਼ਹਿਰ ਚੋਂ ਹੀ ਨਿਕਲਿਆ ਕੋਈ ਐਮਰਜੈਂਸੀ ਦੇ ਵਿੱਚ ਕਿ ਬਿਲਕੁਲ, ਬਲਕਿ ਮੈਂ ਪਿਛਲੇ ਦਿਨਾਂ 'ਚ ਸੁਣ ਰਿਹਾ ਸੀ ਕਿ ਜੀ ਉਹ ਕੋਈ 에ਅਰ ਐਂਬੂਲੈਂਸ ਦੀ ਕੋਈ ਗੱਲਬਾਤ ਹੋ ਰਹੀ ਆ, ਤੇ ਮੇਰਾ ਖਿਆਲ ਆ ਅਗਰ ਅਸੀਂ ਗਰਾਊਂਡ ਰਿਐਲਿਟੀ ਦੇ ਹਿਸਾਬ ਨਾਲ ਗੱਲ ਕਰ ਰਹੇ ਅਗਰ ਹਾਂ ਤੁਸੀਂ ਥੋੜੀ ਸਾਰੀ ਵਰਕਿੰਗ ਕਰ ਲਓ ਤੇ ਕਿ ਉਹਦੇ ਤੋਂ ਵੀ ਬੈਸਟ ਹੋ ਜ਼ਮੀਨੀ ਸਕਦੀ ਹਕਾਇਕ ਇਹ ਨੇ ਕਿ ਤੁਹਾਡੇ ਕੋਲ ਅਗਰ ਇੰਨਾ ਬਜਟ ਨਹੀਂ ਹੈ ਤੇ ਕਮ ਸੇ ਕਮ ਜਿਹੜਾ ਆਲਰੇਡੀ ਟਰੈਕ ਬਣਿਆ ਜੋ ਕੁਛ ਉਹਦੇ ਵਿੱਚ ਬਿਲਕੁਲ। ਸਿਰਫ ਔਰ ਸਿਰਫ ਤੁਸੀਂ ਕੀ ਕਰਨਾ ਹੈ, ਪੁਆਇੰਟ ਦੇਣਾ, ਐਂਟਰੀ ਪੁਆਇੰਟ ਤੇ ਐਗਜ਼ਿਟ। ਹਾਂ, ਜਾਂ ਉਹਦੇ ਤੇ ਥੋੜੇ ਜਿਹੇ ਰੂਲਸ ਚੇਂਜ ਕਰਨੇ ਨੇ, ਥੋੜੇ ਬਾਈਲਾਜ਼ ਚੇਂਜ ਥੋੜਾ ਜਿਹਾ ਰੂਲ ਚੇਂਜ ਕਰਨੇ ਨੇ ਕਿ ਇਨ ਕੇਸ ਅਗਰ ਕੋਈ ਉੱਥੇ ਆ ਜਾਂਦੀ ਐਂਬੂਲੈਂਸ ਆਈ ਦੀ ਵਿੱਚ ਕੋਈ ਇੱਕ ਅੱਧਾ ਭਾਵੇਂ ਸਿਗਨਲ ਲਾ ਲਓ ਤਾਂ ਕਿ ਉਹ ਬੱਸ ਵਾਲੇ ਨੂੰ ਪਤਾ ਚੱਲ ਜਾਏ ਕਿ ਐਂਬੂਲੈਂਸ ਆ ਗਈ ਹੈ। ਤੇ ਇਸ ਵਾਸਤੇ ਤੇ ਦਿਹਾੜੀ ਦੇ ਵਿੱਚ ਅਗਰ 10-20 ਐਂਬੂਲੈਂਸਾਂ ਵੀ ਉਸ ਰੂਟ ਤੇ ਉਸ ਟਰੈਕ ਦੇ ਉੱਪਰ ਚੜ੍ਹਦੀਆਂ ਤੇ ਸਮਝ ਲਓ 10-15-20 ਬੰਦਿਆਂ ਦੀ ਤੁਸੀਂ ਜਾਨ ਬਚਾ ਲਈ। ਤੇ ਇਹ ਸਾਡੀ ਅੱਜ ਦੀ ਤਜਵੀਜ਼ ਸੀ, ਅੱਜ ਦੀ ਗੱਲ ਵੇਲੇ ਦੀ ਵੀ ਇਹ ਸੀ। ਬਹੁਤ ਬਹੁਤ ਸ਼ੁਕਰੀਆ। ਅੱਲਾ ਸੁਣੇ ਦੇ ਬਾਰੇ।